ਫਲੋਰੀਡਾ ਦੇ ਵਿੱਚ ਜੀ ਹਰੀਕੇਨ ਆਇਨ ਨੇ ਬਹੁਤ ਤਬਾਹੀ ਮਚਾਈ ਆ। ਗਵਰਨਰ ਡਿਸੈਂਟਿਸ ਨੇ ਇਹ ਕਿਹਾ ਵੀ ਮੈਂ ਇੱਦਾਂ ਦਾ ਜਿਹੜਾ ਫਲੱਡਿੰਗ ਆ ਆਪਣੀ ਲਾਈਫ 'ਚ ਨਹੀਂ ਦੇਖੀਆਂ। ਇੰਨਾ ਜ਼ਿਆਦਾ ਜਿਹੜਾ ਫਲੱਡਸ ਆਏ ਹੈਗੇ ਆ। ਸੈਨੀਵਲ ਕੌਜ਼ਵੇ ਇੱਕ ਜੋ ਮੇਜਰ ਬ੍ਰਿਜ ਹੈਗਾ ਉੱਥੇ ਸੈਨੀਵਲ ਤੇ ਕੈਪਟੀਵਾ ਆਈਲੈਂਡ ਨੂੰ ਮੇਨ ਆਈਲੈਂਡ ਨੂੰ ਜੋੜਦਾ, ਉਹਦਾ 60 ਫੁੱਟ ਦੇ ਕਰੀਬ ਇੱਕ ਹਿੱਸਾ ਤੂਫਾਨ ਦੇ ਵਿੱਚ ਹੀ ਉੱਡ ਕੇ ਚਲਾ ਗਿਆ। ਸੋ ਇਹ ਬ੍ਰਿਜ ਪੂਰੀ ਤਰ੍ਹਾਂ ਟੁੱਟ ਗਿਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਰਿਲੀਫ ਆਰਗੇਨਾਈਜੇਸ਼ਨਸ, ਫੈਡਰਲ ਗਵਰਨਮੈਂਟ ਸਾਰੀ ਰਲ ਕੇ ਹੈਲਪ ਕਰ ਰਹੇ ਹੈਗੇ ਆ। ਟਰੱਕਿੰਗ ਦੀ ਵੀ ਜੇ ਗੱਲ ਕਰਦੇ ਜਾਈਏ, ਇੱਕ ਵਲੰਟੀਅਰ ਨੈਟਵਰਕ ਆਫ ਟਰੱਕਰਸ ਹੈਗਾ। ਉਹ ਨਾਨ ਜੀ ਪ੍ਰੋਫਿਟ ਆਰਗੇਨਾਈਜੇਸ਼ਨ ਆ, ਟਰੱਕਸ ਵਿਦ ਰੂਮ ਟੂ ਸਪੇਅਰ। ਉਹ ਰਲ ਕੇ ਇਸ ਜੋ ਸਪਲਾਈ ਉੱਥੇ ਕਰਨੀ ਹੈਗੀ ਆ ਫੂਡ ਦੀ ਜਾਂ ਹੋਰ, ਉਹਦੇ ਲਈ ਰਲ ਕੇ ਸ਼ੈਲੀ ਕੌਨਵੇ ਲੈਗਜ਼ਿੰਗਟਨ ਕੰਟਕੀ ਤੋਂ ਆ। 30 ਸਾਲਾਂ ਦੀ ਟਰੱਕਿੰਗ ਵੈਟਰਨ ਆ ਤੇ ਨਾਨ ਪ੍ਰੋਫਿਟ ਰਨ ਕਰਦੀ ਹੈਗੀ ਟਰੱਕਸ ਵਿਦ ਰੂਮ ਟੂ ਸਪੇਅਰ। ਤੇ ਉਹ ਕਹਿੰਦੇ ਵੀ ਕਾਫੀ ਰਿਲੀਫ ਆਰਗੇਨਾਈਜੇਸ਼ਨਸ ਨਾਲ ਕੰਮ ਕਰਦੀ ਆ, ਇਨਕਲੂਡਿੰਗ ਸੀਐਨ ਸਪਲਾਈ। ਤੇ ਸੋ ਉਹਦੇ ਜਿਹੜੇ ਟਰੱਕਸ ਹੈਗੇ ਉਹਨਾਂ ਦੀ ਕੰਪਨੀ ਦੇ ਫੂਡ ਜਾਂ ਹੋਰ ਵੀ ਜਿੰਨੀਆਂ ਵੀ ਸਪਲਾਈਜ਼ ਆ ਉਹ ਲੈ ਕੇ ਇਸ ਏਰੀਏ ਦੇ ਵਿੱਚ ਉਹ ਆਪਣੀ ਜੋ ਵੀ ਆ ਸੇਵਾ ਉਹ ਕਰਨਗੇ। ਬਿਲਕੁਲ। ਸੋ ਬੜਾ ਹੀ ਕਹਿ ਲਓ ਵੀ ਖਤਰਨਾਕ ਮੰਜ਼ਰ ਜਿਹੜਾ ਬਣਿਆ ਪਿਆ ਆ। ਇਹ ਬੜਾ ਸਲੋ ਮੂਵਿੰਗ ਹਰੀਕੇਨ ਆ। ਸੋ ਹੌਲੀ ਹੌਲੀ ਇਸਨੇ ਫਲੋਰੀਡਾ ਦੇ ਇਲਾਕੇ 'ਚੋਂ ਲੰਘਦੇ ਹੋਏ ਇੱਕ ਵਾਰੀ ਫੇਰ ਅਟਲਾਂਟਿਕ ਓਸ਼ਨ 'ਚ ਜਾਣਾ ਆ, ਤੇ ਉਸ ਤੋਂ ਬਾਅਦ ਦੁਬਾਰਾ ਜੈਕਸਨ ਵਾਲੇ ਪਾਸੇ ਕੁਛ ਦਿਨਾਂ ਬਾਅਦ ਉਹਨੇ ਦੁਬਾਰਾ ਹਿੱਟ ਕਰਨਾ ਆ। ਸੋ ਇਹ ਦੋਹਰੀ ਤੀਹਰੀ ਮਾਰ ਜਿਹੜੀ ਹਰੀਕੇਨ ਐਨ ਆ ਉਹ ਕਰਦਾ ਹੋਇਆ ਜਾਊਗਾ। ਸੋ ਪ੍ਰਬੰਧ ਇਹਨਾਂ ਨੇ ਆਪਣੇ ਵੱਲੋਂ ਪੂਰੇ ਕਰ ਰੱਖੇ ਆ, ਕੀਤੇ ਆ। 25 ਲੱਖ ਲੋਕ, 2.5 ਮਿਲੀਅਨ ਲੋਕ ਜਿਹੜੇ ਆ ਉਹ ਉਹਨਾਂ ਨੂੰ ਇਵੈਕੂਏਸ਼ਨ ਆਰਡਰਸ ਦੇ ਅਧੀਨ ਨੇ। ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਤੁਸੀਂ ਆਪੋ ਆਪਣੀਆਂ ਥਾਵਾਂ ਨੂੰ ਛੱਡ ਕੇ ਇਵੈਕੂਏਟ ਕਰਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਉਹ ਜਾਓ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਫੈਡਰਲ ਤੇ ਸਟੇਟ ਦੋਨੋਂ ਹੀ ਜਿਹੜੀਆਂ ਮਿਲ ਕੇ ਇਸ ਦੇ ਵਿੱਚ ਆਪਸੀ ਮਨਮੁਤਾਬ ਜਿਹੜੇ ਹਟਾ ਕੇ ਗਵਰਨਰ ਡਿਸੈਂਟਸ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਅਸੀਂ ਲੋਕਾਂ ਦੇ ਲਈ ਮੋਹਰੇ ਹੋ ਕੇ ਜਿਹੜੇ ਇਸ ਦੇ ਵਿੱਚ ਇੱਕ ਦੂਜੇ ਨਾਲ ਹੱਥ ਜੋੜ ਕੇ ਜਿਹੜੀ ਮਦਦ ਆ ਉਹ ਕਰਾਂਗੇ। ਸੋ ਹੋਪਫੁਲੀ ਜਿਹੜਾ ਆ ਉਹ ਸਥਿਤੀ ਜਿਹੜੀ ਅੱਗੇ ਦੇ ਨਾਲ ਉਹ ਬੈਟਰ ਹੋਵੇ। ਹੁਣ ਰੈਸਕਿਊ ਐਫਰਟਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਤੇ ਰਮਨ ਜੀ ਜਿਹੜਾ ਉਹ ਜ਼ੋਰ ਆ ਉਹ ਚੱਲੇਗਾ। ਸੋ ਔਨ ਪ੍ਰੋਗਰਾਮ ਦੇ ਵਿੱਚ ਤੇ ਅੱਜ ਪੂਰਾ ਦਿਨ ਵੀ ਆਪਾਂ ਤੁਹਾਨੂੰ ਫਲੋਰੀਡਾ ਦੇ ਹਰੀਕੇਨ ਐਨ ਦੇ ਬਾਰੇ ਅਪਡੇਟਸ ਆ ਉਹ ਤੁਹਾਨੂੰ ਆਪਾਂ ਕਰਦੇ ਰਹਾਂਗੇ। ਤੇ ਰਮਨ ਜੀ, ਟਰੱਕਿੰਗ ਦੇ ਨਾਲ ਜੇ ਆਪਾਂ ਗੱਲਬਾਤ ਕਰਦੇ ਜਾਈਏ, ਜਦੋਂ ਇੱਦਾਂ ਦੀਆਂ ਕੁਦਰਤੀ ਆਫਤਾਂ ਆਉਂਦੀਆਂ ਯੂਜਲੀ FMCSA HOS ਦੇ ਜਿਹੜੇ ਰੂਲਸ ਆ ਉਹਨਾਂ ਨੂੰ ਕਹਿੰਦੀ ਹੁੰਦੀ ਆ ਵੀ ਤੁਸੀਂ ਕੋਈ ਗੱਲ ਨਹੀਂ ਛੱਡੋ ਸਮਾਨ ਇੱਧਰੋਂ ਉੱਧਰ ਜਿਹੜੇ ਉਹ ਲੈ ਕੇ ਜਾਇਆ ਜਾਂਦਾ ਹੁੰਦਾ ਆ। ਜੀ ਬਿਲਕੁਲ। ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਵੇਵਰਸ ਹੁੰਦੇ ਆ ਉਹ ਲਾਗੂ ਹੋ ਜਾਂਦੇ ਆ। ਔਰ ਜਿੱਦਾਂ ਕਿ ਇਹ ਆਮ ਦੇ ਨਾਲ ਹੋਇਆ ਹੈਗਾ ਇਸ ਵੇਲੇ ਵੀ ਫਲੋਰੀਡਾ ਦੇ ਏਰੀਆ ਦੇ ਵਿੱਚ ਜਾਂ ਇੱਧਰਲੇ ਸਾਰੇ ਏਰੀਆ ਦੇ ਵਿੱਚ ਜਿਹੜੇ ਆਵਰਸ ਆਫ ਸਰਵਿਸ ਰੈਗੂਲੇਸ਼ਨਸ ਆ ਉਹ ਸਸਪੈਂਡ ਹੈਗੇ ਆ। ਸੋ ਮੇਕ ਸ਼ੋਰ ਜੇ ਤੁਸੀਂ ਉਸ ਏਰੀਆ 'ਚ ਹੈਗੇ ਆ ਤਾਂ ਰਿਲੀਫ ਵਰਕ ਦੇ ਵਿੱਚ ਕੰਮ ਕਰ ਰਹੇ ਆ ਤੇ ਕੋਈ ਐਸਾ ਪ੍ਰੋਡਕਟ ਲੈ ਕੇ ਜਾ ਰਹੇ ਜਿਹੜਾ ਰਿਲੀਫ ਵਰਕ ਵਿੱਚ ਕੰਮ ਕਰ ਰਿਹਾ ਹੈਗਾ ਤੇ ਡੈਫੀਨੇਟਲੀ ਤੁਹਾਡੇ ਲਈ ਉਹ ਜਿਹੜੇ ਵੇਵਰਸ ਹੈਗੇ ਆ ਉਹ ਜ਼ਰੂਰ ਤੁਸੀਂ ਉਹਨਾਂ ਦਾ ਫਾਇਦਾ ਲੈ ਸਕਦੇ ਆ। ਦੂਸਰੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਆਫਤ ਆਉਂਦੀ ਹੈ ਤਾਂ ਸਪਲਾਈ ਚੇਨ ਦੇ ਉੱਤੇ ਬਹੁਤ ਭੈੜਾ ਅਸਰ ਪੈਂਦਾ ਹੈਗਾ। ਸਪਲਾਈ ਚੇਨ ਜਿਹੜੀ ਆ ਉਹ ਡਿਸਟਰਪਟ ਹੋ ਜਾਂਦੀ ਆ। ਉਹਦੇ ਨਾਲ ਫਿਰ ਬਹੁਤ ਮਾਰਕੀਟ ਦੇ ਵਿੱਚ ਜਿਹੜਾ ਸਿਚੁਏਸ਼ਨਸ ਆ ਉਹ ਬਣਨੀਆਂ ਸ਼ੁਰੂ ਹੋ ਜਾਂਦੀਆਂ ਆ। ਕਈ ਸਿਨੈਰੀਓਜ਼ ਜਿਹੜੇ ਬਣਨੇ ਸ਼ੁਰੂ ਹੋ ਜਾਂਦੇ ਆ। ਸੋ ਇਸ ਕਰਕੇ ਜਿਹੜੀਆਂ ਸਪਲਾਈ ਚੇਨ ਆ ਜਿਹੜਾ ਕਿ ਕਾਫੀ ਦੇਰ ਤੋਂ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਸਪਲਾਈ ਚੇਨ ਇਸ਼ੂਜ਼ ਚੱਲ ਰਹੇ ਹੈਗੇ ਉਹ ਕਿਤੇ ਵੀ ਥਮਣ ਦਾ ਨਾਮ ਨਹੀਂ ਲੈ ਰਹੇ ਹੈਗੇ। ਸੋ ਹੁਣ ਵੀ ਇਹ ਜਿਹੜਾ ਸਿਚੁਏਸ਼ਨ ਹੈਗੀ ਇਹਦੇ ਵਿੱਚ ਵੀ ਜਿਹੜਾ ਕਾਫੀ ਸਪਲਾਈ ਚੇਨ ਦਾ ਇਸ਼ੂ ਆ ਉਹ ਖੜਾ ਹੋ ਸਕਦਾ ਹੈ ਕਿਉਂਕਿ ਜਿਹੜੀ ਇਸ ਵੇਲੇ ਜਿੰਨੀ ਵੀ ਪ੍ਰੋਡਿਊਸ ਦੀ ਮਾਰਕੀਟ ਹੈਗੀ ਉਹ ਸਭ US ਤੋਂ ਚੱਲਦੀ ਹੈਗੀ ਆ। ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਧਰਲੇ ਪਾਸੇ ਕਿਹੜਾ ਅਸਰ ਪੈਂਦਾ ਹੈਗਾ। ਜੀ ਜੀ। ਤੇ ਆਪਾਂ ਜੇ ਹੁਣ ਇੱਧਰ ਰੈਗੂਲਰ ਟਰੱਕਿੰਗ ਦੇ ਬਾਰੇ ਗੱਲਬਾਤ ਕਰਦੇ ਜਾਈਏ ਤਾਂ ਰਮਨ ਜੀ ਸਪੌਟ ਰੇਟਸ ਵਗੈਰਾ ਮਾਰਕੀਟ ਜਿਹੜੀ ਉਹ ਕਿੱਦਾਂ ਜਿਹੜੀ ਉਹ ਚੱਲ ਰਹੀ ਆ। ਤੇ ਜਿੱਦਾਂ ਤੁਸੀਂ ਕਿਹਾ ਵੀ ਇੱਦਾਂ ਦੇ ਹਰੀਕੇਨ ਆਉਣ ਦੇ ਨਾਲ ਸਪਲਾਈ ਚੇਨ ਤੇ ਵੀ ਅਸਰ ਪੈਂਦਾ ਆ, ਕੀ ਆਪਾਂ ਰੇਟਸ ਦੇ ਉੱਤੇ ਵੀ ਅਸਰ ਦੇਖਾਂਗੇ ਉਹਦਾ? ਬਿਲਕੁਲ ਰੇਟਸ ਦੇ ਉੱਤੇ ਅਸਰ ਵੀ ਪੈਂਦਾ ਹੈਗਾ। ਔਰ ਕਈ ਵਾਰੀ ਜਿਹੜਾ ਆ ਕਿ ਪ੍ਰੋਡਿਊਸ ਜਾਂ ਕੋਈ ਵੀ
ਪ੍ਰੋਡਕਟ ਜਿਹੜਾ ਉਹ ਹੁੰਦਾ ਹੀ ਨਹੀਂ ਆ, ਪਹੁੰਚ ਹੀ ਨਹੀਂ ਪਾਉਂਦਾ। ਬਾਕੀ ਜਿਹੜੀ ਆਪਾਂ ਪਿਛਲੇ ਵੀਕ ਗੱਲ ਕੀਤੀ ਸੀ ਕਿ ਜਿਹੜੇ ਆਪਣੇ ਸਪਾਟ ਰੇਟਸ ਹੈਗੇ ਆ, ਜਿਹੜੇ ਆਪਣੀ ਸੈਂਟਰਲ ਵੈਲੀ ਮਾਰਕੀਟ ਜਿਹੜੀ ਹੈਗੀ ਆ, ਉਹ pretty much ਪਿਛਲੇ ਵੀਕ ਤੋਂ ਸਾਫਨ ਹੋਣੀ ਸ਼ੁਰੂ ਹੋ ਗਈ ਆ। ਉਹਦੇ ਵਿੱਚ ਜਿਹੜਾ ਗਿਰਾਵਟ ਆ ਉਹ ਸ਼ੁਰੂ ਹੋ ਗਈ ਸੀਗੀ। ਇਸ ਵੀਕ ਉਹ ਜਿਹੜੀ ਗਿਰਾਵਟ ਆ ਉਹ ਉੱਦਾਂ ਹੀ ਰਹੀ ਆ। ਜਿਹੜੇ ਸਾਡੇ ਸੈਂਟਰਲ ਵੈਲੀ ਤੋਂ ਮੇਨ ਪ੍ਰੋਡਿਊਸ ਹੁੰਦਾ ਗ੍ਰੇਪ ਫਾਈਨਲ ਹੁੰਦਾ ਆ ਅਕਤੂਬਰ ਦੇ ਸਟਾਰਟਿੰਗ ਦੇ ਵਿੱਚ, ਗ੍ਰੇਪਸ ਜਿਹੜੇ ਹੈਗੇ ਆ ਉਹ ਫੇਡ ਆਊਟ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਹੁਣ ਜਿਹੜਾ ਇੱਧਰਲਾ ਏਰੀਆ ਹੈਗਾ ਉਹ ਡੈਫੀਨੇਟਲੀ ਸਾਫਨ ਹੋ ਚੁੱਕੀ ਆ ਮਾਰਕੀਟ ਕਾਫੀ, ਤੇ ਜਿਹੜੇ ਆਉਣ ਵਾਲੇ